ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब और जमात। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਈਡ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 15 ਸਤੰਬਰ 2025 ਪਹਿਲੀ ਅਸੂ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸ ਕੇਬਲ, ਪਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਬਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ, ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਕੁਲਵੰਤ ਸਿੰਘ ਮੈਨੇਜਰਾਂ ਵੱਲੋਂ। ਸੋ ਇਹ ਸਾਡੇ ਪੱਕੇ ਟੀਵੀ 84 ਦੇ ਖੈਰਖਵਾਹ ਨੇ ਤੇ ਨਾਲ ਹੀ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਵੀ ਕਰਦੇ ਨੇ ਔਰ ਹਮੇਸ਼ਾ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਦੇਖਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਵੰਤ ਸਿੰਘ ਮੈਨੇਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵੀਕਐਂਡ ਦੇ ਹਵਾਲੇ ਨਾਲ, ਕਿ ਜਿਸ ਤਰ੍ਹਾਂ ਕਿ ਪਿਛਲੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਹੋਇਆ ਔਰ ਸਿੱਖ ਸੰਗਤਾਂ ਨੇ ਭਰਪੂਰ ਜਿਹੜੀ ਸ਼ਮੂਲੀਅਤ ਕੀਤੀ ਔਰ ਡਾਕਟਰ ਸਾਹਿਬ ਵੀ ਉੱਥੇ ਮੌਜੂਦ ਸਨ। ਸੋ ਇਹ ਦੋਵੇਂ ਸ਼ਹੀਦ ਜਿਹੜੇ ਨੇ ਮਨੁੱਖੀ ਹੱਕਾਂ ਦੇ ਰਾਖੇ ਹਨ। ਇਹਨਾਂ ਨੇ ਆਪਣੀਆਂ ਸ਼ਹਾਦਤਾਂ ਨਾਲ ਖਾਲਿਸਤਾਨੀ ਗਗਨ ਤੇ ਜਗਮਗਾਹਟ ਕਰਦੇ ਰੋਸ਼ਨ ਤੇ ਸਿਤਾਰਿਆਂ ਦਾ ਰੁਤਬਾ ਜਿਹੜਾ ਹਾਸਲ ਕਰ ਲਿਆ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਵੰਤ ਸਿੰਘ ਮਿਆਣੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਖਾਲਿਸਤਾਨੀ ਸੰਘਰਸ਼ ਦੇ ਪੁਰਾਣੇ ਯੋਧੇ ਨੇ ਜਿਨ੍ਹਾਂ ਨੇ 1984 'ਚ ਜਦੋਂ ਕਿ ਇੰਡੀਆ ਡੇ ਪੈਰੇਡ ਘੱਲੂਘਾਰਾ 84 ਤੋਂ ਬਾਅਦ 15 ਅਗਸਤ ਨੂੰ ਉਹਨਾਂ ਦੀ ਅਖੌਤੀ ਆਜ਼ਾਦੀ ਨੂੰ ਸਮਰਪਿਤ ਸੀ। ਜਿਨ੍ਹਾਂ ਨੌਜਵਾਨਾਂ ਨੇ, ਜਿਨ੍ਹਾਂ 'ਚੋਂ ਅਜੇ ਬਹੁਤ ਸਾਰਿਆਂ ਦੇ ਕੋਲ ਕਾਗਜ਼ ਪੱਤਰ ਵੀ ਨਹੀਂ ਸੀ, ਉਸ ਪਰੇਡ ਨੂੰ ਉਲਟਾਇਆ, ਚੈਲੰਜ ਕੀਤਾ ਉਹਨਾਂ ਨੂੰ ਦੌੜਾਇਆ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਕਿ ਵੀ ਅਸੀਂ ਬਿਲਕੁਲ ਇੰਡੀਆ ਦੇ ਨਾਲ ਨਹੀਂ ਹੈ, ਹੁਣ ਸਾਡੀ ਆਪਣੀ ਪੈਰੇਡ ਹੋਏਗੀ। ਔਰ ਜਿਹੜੀ ਸਿੱਖ ਡੇ ਪੈਰੇਡ ਨਿਊਯਾਰਕ ਦੀ, ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਔਰ ਜਿਹੜੀ ਖਾਲਿਸਤਾਨ ਨੂੰ ਸਮਰਪਿਤ ਪੈਰੇਡ ਹੁੰਦੀ ਹੈ, ਉਸ ਦੀ ਸ਼ੁਰੂਆਤ ਉਸ ਤੋਂ ਬਾਅਦ ਹੀ ਹੋਈ। ਉਸ ਵੇਲੇ ਸਾਡੇ ਬਹੁਤ ਸਾਰੇ ਵੀਰ, ਜਿਨ੍ਹਾਂ ਦੇ ਵਿੱਚ ਡਾਕਟਰ ਵਿਰਕ, ਗੁਰਪ੍ਰਤਾਪ ਸਿੰਘ ਵਿਰਕ ਜਿਹੜੇ UK ਦੇ ਸਿਟੀਜ਼ਨ ਸਨ ਔਰ ਉਹਨਾਂ ਦੇ ਹੋਰ ਸਾਥੀ ਵੀ, ਹਾਲਾਂ ਬਾਅਦ ਦੇ ਵਿੱਚ ਇੱਕ ਹੋਰ ਕੇਸ 'ਚ ਭਜਨ ਲਾਲ ਜਦੋਂ ਅਮਰੀਕਾ ਵਿਜ਼ਿਟ ਕਰ ਰਿਹਾ ਸੀ ਤੇ ਉਹਨੂੰ ਸਜ਼ਾ ਯਾਫਤਾ ਕਰਨ ਦੇ ਲਈ ਵੀ ਇਹਨਾਂ ਡਾਕਟਰ ਵਿਰਕ ਔਰ ਉਹਨਾਂ ਦੇ ਸਾਥੀਆਂ ਨੇ ਉਦਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਲਰੇਡੀ ਏਜੰਸੀਆਂ ਵਿੱਚ ਵੜੀਆਂ ਹੋਈਆਂ ਸੀ, ਉਹਨਾਂ ਨੂੰ ਸਜ਼ਾਵਾਂ ਹੋਈਆਂ। ਲੇਕਿਨ ਇਹ ਉਸ ਦੌਰ ਦੇ ਵਿੱਚ ਹੀ, ਉਸ ਤੋਂ ਬਾਅਦ ਹੀ 84 ਤੋਂ ਬਾਅਦ ਅਸੀਂ ਦੇਖਦੇ ਹਾਂ ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਆਰਗੇਨਾਈਜੇਸ਼ਨ, ਜਿਹੜੀ ਉਸ ਦੀ ਸ਼ੁਰੂਆਤ ਇੱਕਦਮ ਬਾਅਦ ਹੋਈ ਜਦੋਂ ਇੱਥੇ 85 'ਚ ਮੈਡੀਸਨ ਸਕੁਐਰ ਗਾਰਡਨ 'ਚ ਵੱਡਾ ਇਕੱਠ ਹੋਇਆ। ਪਰ ਜਨਰਲ ਜਸਵੰਤ ਸਿੰਘ ਭੁੱਲਰ, ਜਿਹੜਾ ਕਿ ਭਾਰਤੀ ਏਜੰਸੀਆਂ ਨੇ ਜਿਸ ਨੂੰ ਤੋਰਿਆ ਸੀ ਇਸ ਪਾਸੇ ਨੂੰ,
ਉਹਦੇ ਰਾਹੀਂ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਲੰਬਾ ਵਕਤ ਦੇ ਬਾਵਜੂਦ ਕਿ ਉਹਦੇ 'ਚ ਬੜੇ ਸਿਆਣੇ ਸੂਝਵਾਨ ਔਰ ਬੜੇ ਡੈਡੀਕੇਟਿਡ ਲੋਕ ਸ਼ਾਮਲ ਸਨ, ਜਿਨ੍ਹਾਂ 'ਚ ਪ੍ਰੋਮੀਨੈਂਟ ਡਾਕਟਰਸ ਇੰਜੀਨੀਅਰ ਸਨ, ਪਰ ਜਦੋਂ ਅਪਰ ਲੀਡਰਸ਼ਿਪ ਲੈਵਲ ਦੇ ਉੱਤੇ ਹੀ ਬੇਈਮਾਨੀ ਹੋਏ ਤੇ ਉਹ ਬਹੁਤ ਜਲਦੀ ਜਿਹੜਾ ਹੈ ਉਹ ਆਪਣੇ ਮਕਸਦ ਤੋਂ ਥੜਕੇ ਖਾਲਿਸਤਾਨ ਤੋਂ ਥੜਕਾਹਟ ਦੀ ਗੱਲ ਵੀ ਸਾਹਮਣੇ ਆਈ। ਔਰ ਨਤੀਜੇ ਦੇ ਤੌਰ ਤੇ ਸਿੱਖ ਯੂਥ ਆਫ ਅਮਰੀਕਾ ਇੱਕ ਨੌਜਵਾਨਾਂ ਦੀ ਆਰਗੇਨਾਈਜੇਸ਼ਨ ਉਸ ਸਾਰੇ ਢਾਂਚੇ ਨੂੰ ਚੈਲੰਜ ਕਰਕੇ ਨਿਕਲੀ। ਕੁਲਵੰਤ ਸਿੰਘ ਮਿਆਣੀ ਉਸ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਉਦੋਂ ਦੇ ਜੁੜੇ ਹੋਏ ਅੱਜ ਵੀ ਉਸ ਦੇ ਖੈਰ ਖਵਾਸ ਪਾਸਲਾਰ ਨੇ। ਔਰ ਜਦੋਂ ਫਿਰ 80s ਦੇ ਐਂਡ ਦੇ ਉੱਤੇ ਅਸੀਂ 1991 ਦੀ ਬਿਗਨਿੰਗ 'ਚ ਐਜ਼ ਏ ਸਪੋਕਸਪਰਸਨ ਸੇਵਾ ਲਈ ਔਰ ਡਾਕਟਰ ਰਣਜੀਤ ਸਿੰਘ ਜਿਹੜੇ 88-89 'ਚ ਅਮਰੀਕਾ 'ਚ ਆਏ ਸਨ, ਉਹ ਸਿੱਖ ਯੂਥ ਆਫ ਅਮਰੀਕਾ ਦਾ ਹਿੱਸਾ ਬਣੇ, ਵਾਈਸ ਪ੍ਰੈਜ਼ੀਡੈਂਟ ਬਣੇ। ਤੇ ਕੁਲਵੰਤ ਸਿੰਘ ਮਿਆਣੀ ਉਹਨਾਂ ਦੇ ਵੀ ਬਹੁਤ ਜਿਹੜੇ ਨੇ ਕਰੀਬੀ ਜਿਹੜਾ ਰੋਲ ਉਹਨਾਂ ਦੇ ਨਾਲ ਆਰਗੇਨਾਈਜੇਸ਼ਨ 'ਚ ਵੀ ਅਦਾ ਕੀਤਾ। ਹੋਰ ਵੀ ਜਿਹੜੀਆਂ ਤਕਲੀਫਾਂ ਜਾਂ ਵਕਤ ਦੇ ਵਿੱਚ ਜਿਹੜੇ ਚੈਲੰਜਸ ਹੁੰਦੇ ਨੇ ਉਹਨਾਂ 'ਚ ਉਹਨਾਂ ਦੇ ਸਾਥੀ ਰਹੇ। ਔਰ ਕੱਲ੍ਹ ਜਦੋਂ ਕਿ ਗੁਰਦੁਆਰਾ ਰਿਚਮੰਡ ਹਿੱਲ ਸਮਾਗਮ ਸੀ ਔਰ ਉਸ ਤੋਂ ਪਹਿਲਾਂ ਵੀ ਕੁਲਵੰਤ ਸਿੰਘ ਮਿਲੇ, ਉਹਨਾਂ ਨੇ ਗਿਲਾ ਕੀਤਾ। ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਤੁਸੀਂ ਕਦੇ ਘਰ ਨਹੀਂ ਆਏ, ਤੁਸੀਂ ਉਹਨਾਂ ਦੇ ਨਾਲ ਹੀ ਆਉਂਦੇ ਰਹੇ ਹੋ। ਤਾਂ ਮੈਂ ਉਹਨਾਂ ਨੂੰ ਕਿਹਾ ਜੀ ਅੱਜ ਦੀ ਸ਼ਾਮ ਤੁਹਾਡੇ ਨਾਲ। ਔਰ ਉੱਥੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਭਾਈ ਬਲਜਿੰਦਰ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਗਏ ਔਰ ਉਸ ਤੋਂ ਬਾਅਦ ਕੁਲਵੰਤ ਸਿੰਘ ਹੋਰਾਂ ਵੱਲ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋਈਆਂ। ਉਹਨਾਂ ਨੇ ਜੋ ਕੁਛ ਇਸ ਪੀਰੀਅਡ 'ਚ ਵਾਪਰਿਆ, ਕਿਉਂਕਿ ਮੈਂ ਤਾਂ ਅਰਲੀ 90s ਦੇ ਵਿੱਚ ਹੀ ਆਪਣਾ ਰੋਲ ਪਲੇ ਕੀਤਾ। ਇਹ ਸਾਰੇ ਉਹ ਨੇ ਜਿਹੜੇ ਜਰਮਨ ਰਹੇ ਲੰਬਾ ਵਕਤ ਔਰ ਅਮਰੀਕਾ 'ਚ 79-80 'ਚ ਆ ਗਏ, ਜਿਵੇਂ ਭਾਈ ਹਰਮੇਲ ਸਿੰਘ ਦੁਸਾਂਝ, ਉਹਨਾਂ ਦੀਆਂ ਵੀ ਯਾਦਾਂ ਡਾਕਟਰ ਵਿਰਕ ਔਰ ਉਹਨਾਂ ਦੇ ਸਾਥੀ ਸਹਿਯੋਗੀ ਵਾਲੀਆਂ ਨੇ। ਔਰ ਬਹੁਤ ਸਾਰੀਆਂ ਗੱਲਾਂ ਦੀ ਸਾਂਝ ਹੋਈ ਔਰ ਉਹਨਾਂ ਨੇ ਦੱਸਿਆ ਕਿ ਮੇਰੇ ਆਪਣੀ ਜ਼ਿੰਦਗੀ 'ਚ ਵੀ ਇੱਕ ਜਿਹੜਾ ਸ਼ਰਾਬੀ ਜੀਵਨ ਸੀ ਉਸ 'ਚ ਕਿਵੇਂ ਤਬਦੀਲੀ ਹੋਈ ਔਰ ਮੈਂ ਕਿਵੇਂ ਸਿੱਖੀ ਦੇ ਰਸਤੇ 'ਤੇ ਔਰ ਅੰਮ੍ਰਿਤ ਛਕਿਆ ਔਰ ਖਾਲਿਸਤਾਨ ਲਈ ਆਪਣੀ ਕਮਿਟਮੈਂਟ ਦਿੱਤੀ। ਫਿਰ ਉਹਨਾਂ ਨੇ, ਕਿਉਂਕਿ ਬਾਬਾ ਰੋਸ਼ਨ ਸਿੰਘ ਜੀ ਨਾਲ ਵੀ ਇਹਨਾਂ ਦਾ ਬੜਾ ਪਿਆਰ ਰਿਹਾ, ਕਹਿੰਦਾ ਕਿ ਵੀ ਮੈਂ ਇੱਕ ਵਾਰੀ ਉਹਨਾਂ ਨੂੰ ਪੁੱਛਿਆ ਕਿ ਮੈਂ ਖਾਲਿਸਤਾਨ ਦੀ ਅਰਦਾਸ ਕੀਤੀ ਹੋਈ ਹੈ, ਇਸ ਤੋਂ ਤਾਂ ਮੈਂ ਹਿੱਲ ਨਹੀਂ ਸਕਦਾ, ਤੇ ਮੈਨੂੰ ਦੱਸੋ ਵੀ ਬਾਕੀ। ਉਹਨਾਂ ਨੇ ਕਿਹਾ ਵੀ ਬਿਲਕੁਲ ਤੁਸੀਂ ਜਿਸ ਰਸਤੇ ਨੂੰ ਚੁਣਿਆ ਠੀਕ ਹੈ, ਕਦੇ ਪੰਥ ਨਾਲ ਧੋਖਾ ਨਹੀਂ ਕਰਨਾ, ਪੰਥ ਦੇ ਨਾਲ ਖਲੋਣਾ। ਸੋ ਮੈਂ ਸਮਝਦਾ ਵੀ ਜਿਨ੍ਹਾਂ ਦੀ ਕਮਿਟਮੈਂਟ ਹੁੰਦੀ ਹੈ, ਔਰ ਹੁਣ ਵੀ ਗੁਰਦੁਆਰਾ ਰਿਚਮੰਡ ਹਿੱਲ ਦੇ ਪ੍ਰਬੰਧਕ ਦੇ ਨਾਤੇ ਵੀ ਉਹਨਾਂ ਦਾ ਰੋਲ ਰਿਹਾ ਔਰ ਬਾਬਾ ਪ੍ਰੇਮ ਸਿੰਘ ਸੁਸਾਇਟੀ ਬਣਾ ਕੇ ਵੀ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ। ਔਰ ਮੈਂ ਇਹ ਸਮਝਦਾ ਵੀ ਇਹ ਜਿਹੜੀ ਕੰਟੀਨਿਊਟੀ ਹੈ। ਔਰ ਬਹੁਤ ਵਾਰ ਜਦੋਂ ਤੁਸੀਂ ਕਿਸੇ ਬਾਰੇ ਗੱਲ ਕਰਦੇ ਹੋ ਤਾਂ ਸਮਾਂ ਆਪਣੇ ਆਪ ਦੇ ਵਿੱਚ ਵੱਡੀ ਪਰਖ ਹੁੰਦਾ। ਔਰ ਇਹੀ ਕਾਰਨ ਹੈ ਕਿ ਆਪਣੇ ਪੰਥਕ ਜੀਵਨ ਦੇ ਦੌਰਾਨ ਜਦੋਂ ਬਹੁਤ ਸਾਰਾ ਅਨਵਾਂਟਿਡ ਕ੍ਰਿਟਿਸਿਜ਼ਮ ਵੀ ਆਇਆ, ਕੁਝ ਸਰਕਾਰੀ ਹਲਕਿਆਂ ਵੱਲੋਂ ਹੁੰਦਾ ਹੈ, ਕੁਝ ਈਰਖਾਵਸ ਹੁੰਦਾ ਹੈ, ਕੁਝ ਅਗਿਆਨਤਾਵਸ ਹੁੰਦਾ ਹੈ, ਤੇ ਬਹੁਤ ਸਾਰੇ ਸਾਡੇ ਜਿਹੜੇ ਡਾਈ ਹਾਰਡ ਸਪੋਰਟਰ ਸੀ ਉਹ ਗੁੱਸੇ 'ਚ ਵੀ ਹੁੰਦੇ ਸੀ, ਉਹ ਜਵਾਬੀ ਕਾਰਵਾਈ ਵੀ ਕਰਨਾ ਚਾਹੁੰਦੇ ਸੀ, ਕਾਨੂੰਨੀ ਕਾਰਵਾਈ ਲਈ ਵੀ ਕਹਿੰਦੇ ਸੀ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਸੀ ਕਿ ਵੀ ਜੇ ਅਸੀਂ ਉਸ ਪਾਸੇ ਤੁਰ ਪਏ ਫਿਰ ਉਹੀ ਕੰਮ ਰਹਿ ਜਾਏਗਾ, ਤੇ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚ ਦਿਓ। ਔਰ ਵਕਤ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਹੁੰਦਾ। ਇਹ ਜਿਹੜੇ ਔਰ ਇਸ ਸਾਰੇ ਪੀਰੀਅਡ 'ਚ ਇਸ 4 ਦਹਾਕਿਆਂ ਦੇ ਸਫ਼ਰ 'ਚ ਅਸੀਂ ਬਹੁਤ ਕੁਝ ਦੇਖਿਆ। ਬਹੁਤ ਸਾਰੇ ਉਸ ਕਿਸਮ ਦੇ ਮੋਮੋ ਠੱਗਣੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਬਾਹਰ ਜਿਹੜੇ ਨੇ ਉਹ ਤੁਹਾਡੇ ਗੁਣ ਵੀ ਗਾ ਰਹੇ ਹੋਣਗੇ, ਖਾਲਿਸਤਾਨ ਦੇ ਗੁਣ ਵੀ ਗਾ ਰਹੇ ਹੋਣਗੇ, ਪਰ ਕਿਵੇਂ ਉਹਨਾਂ ਦੀਆਂ ਸਾਂਝਾਂ ਐਮਬੈਸੀਆਂ ਦੇ ਨਾਲ ਔਰ ਦੂਸਰੇ ਕਿਵੇਂ ਉਹ ਕਿਸ ਕਿਸਮ ਦੇ ਏਜੰਡਿਆਂ ਤੋਂ। ਔਰ ਇੱਕ ਥਾਂ ਦਾ ਇਹ ਹਾਲ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਵੀ ਅਸੀਂ ਤਾਂ ਪੰਜਾਬ ਵਿਚਲੇ ਅਕਾਲੀਆਂ ਨੂੰ ਦੋਸ਼ ਦਿੰਦੇ ਹਾਂ ਕਿ ਜੀ ਦੇਖੋ ਅਕਾਲੀ ਗੁਰਦੁਆਰਿਆਂ 'ਚ ਐਸੇ ਵੜੇ ਕਿ ਇਹਨਾਂ ਨੇ ਮੁੜ ਕੇ ਗੋਲਕਾਂ ਦੇ ਦੁਆਲੇ ਹੀ ਹੋ ਗਏ ਔਰ ਖਾਲਿਸਤਾਨ ਦਾ ਵੀ ਵਿਰੋਧ ਕੀਤਾ, ਸੰਤ ਪਿੰਡਾਂ ਵਾਲਿਆਂ ਦਾ ਕੀਤਾ, ਸਿੱਖ ਨੌਜਵਾਨੀ ਦਾ ਕੀਤਾ। ਤੇ ਵੈਸੇ ਬਾਈ ਐਂਡ ਲਾਰਜ ਬਾਹਰਲੇ ਗੁਰਦੁਆਰਿਆਂ 'ਚ ਅਸੀਂ ਜਿਹੜੇ ਖਾਲਿਸਤਾਨੀ ਆ ਕੇ ਬੈਠੇ ਨੇ ਖਾਲਿਸਤਾਨ ਦਾ ਟੈਗ ਦੇ ਨਾਲ, ਹਾਲ ਉਹਨਾਂ ਦਾ ਵੀ ਕੋਈ ਅਕਾਲੀਆਂ ਨੂੰ ਤਾਂ ਗਲਦੇ ਆ ਜਾਂ ਉਹਨਾਂ ਨੂੰ ਕਹੋ ਕਿ ਉਹਨਾਂ ਨੂੰ ਤਾਂ ਡਿੱਗਦੇ ਆ 100 ਸਾਲ ਲੱਗ ਗਿਆ, ਜੇ 84 ਕਹਿਣਾ ਹੋਏ ਤਾਂ 70 ਸਾਲ ਲੱਗ ਗਏ, 1920 ਦੇ ਸ਼ੁਰੂ ਹੋਏ।
ਇਹ ਤਾਂ 10-15 ਸਾਲਾਂ ਬਾਅਦ ਹੀ ਨਜ਼ਰ ਆ ਗਿਆ ਕਿ ਭਾਈ ਕਿਹਦੇ ਕੀ ਰੰਗ ਨੇ। ਸੋ ਇਹਦੇ ਬਾਵਜੂਦ ਜਿਹੜੇ ਹੋਰ ਵੀ ਜਿਹੜੇ ਮੌਕਾ ਪ੍ਰਸਤ ਜਦੋਂ ਐਨ ਚੜ੍ਹਾਈ ਮੂਵਮੈਂਟ ਦੀ ਸੀ ਉਸ ਵੇਲੇ ਜਿਹੜੇ ਨੇ ਉੱਚੀ ਉੱਚੀ ਟਾਰਾਂ ਮਾਰਨ ਵਾਲੇ ਸੀ ਕਿ ਅਸੀਂ ਉਹ ਕੀਤਾ ਤੇ ਫਲਾਣਾ ਸਿੰਘ ਸਾਡੇ ਕੋਲ ਜਿਹੜਾ ਉਹ ਰਹਿੰਦਾ ਰਿਹਾ ਤੇ ਫਲਾਣੇ ਦੇ ਅਸੀਂ ਰਿਸ਼ਤੇਦਾਰ ਤੇ ਫਲਾਣਾ ਸਾਡੇ ਇਲਾਕੇ ਦਾ ਤੇ ਫਲਾਣੀ ਸਾਡੇ ਜਥੇਬੰਦੀ, ਜਿਉਂ-ਜਿਉਂ ਵਕਤ ਬੀਤਿਆ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਜਾਂ ਤਾਂ ਮਾਇਆ ਦੇ ਖੱਟੂ ਹੋ ਗਏ ਤੇ ਜਾਂ ਜਿਹੜੇ ਨੇ ਉਹ ਸਰਕਾਰੀ ਦਲਾਲੀਆਂ ਔਰ ਦੂਸਰਿਆਂ ਕੰਮਾਂ 'ਚ ਪੈ ਗਏ। ਸੋ ਮੈਂ ਸਮਝਦਾ ਕਿ ਵੀ ਵੀਰ ਕੁਲਵੰਤ ਸਿੰਘ ਮਿਆਣੀ ਵਰਗੇ ਜਿਹੜੇ ਵੀਰ ਨੇ, ਹਾਲਾਂ ਚਲੋ ਅਸੀਂ ਸਾਰੇ ਗਲਤੀਆਂ ਦੇ ਪੁਤਲੇ, ਲੇਕਿਨ ਇੱਕ ਠੀਕ ਸਾਈਡ ਤੇ ਖਲੋਤੇ ਰਹਿਣਾ। ਹਾਲਾਂ ਮਾਈਕ ਤੇ ਉਹ ਨੇੜੇ ਨਹੀਂ ਜਾਂਦੇ। ਕੱਲ ਵੀ ਜਦੋਂ ਉਹਨਾਂ ਨੂੰ ਇਹ ਕਿਹਾ ਕਿ ਵੀ ਪ੍ਰੋਗਰਾਮ ਦੀ ਕਵਰੇਜ ਜਦੋਂ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਮੈਂ ਤਾਂ ਬਸ ਸਿਪਾਹੀ ਹਾਂ। ਸੋ ਅਸੀਂ ਉਹਨਾਂ ਦੀ ਸੇਵਾਵਾਂ ਦੀ ਵੀ ਸ਼ਲਾਘਾ ਕਰਦੇ ਹਾਂ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਉਹ ਪੰਥਕ ਧਿਰਾਂ ਦਾ ਸਾਥ ਦਿੱਤਾ ਹੈ, ਇਵੇਂ ਹੀ ਉਹਨਾਂ ਦੀ ਇਹ ਪ੍ਰੀਤ ਬਣੀ ਰਹੇ ਜੀ। ਜ਼ਾਹਰ ਹੈ ਸਾਡਾ ਟੌਪਿਕ ਤਾਂ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ। ਰੋਸ਼ਨ ਤਾਂ ਇਸ ਵੇਲੇ ਗਗਨ ਜਿਹੜਾ ਖਾਲਿਸਤਾਨ ਦਾ ਉਹ ਜਗਮਗ ਕਰਦਾ ਹੈ। ਜੇ ਇਹਨਾਂ 4 ਦਹਾਕਿਆਂ ਦੇ ਸ਼ਹੀਦਾਂ ਦੀ, ਯੋਧਿਆਂ ਦੀ ਦਾਸਤਾਨ, ਉਹਨਾਂ ਦੀ ਕਹਾਣੀ ਨੂੰ ਬਿਆਨੀਏ ਤਾਂ ਫਿਰ ਲੱਗੇਗਾ ਵੀ ਜਿਸ ਗਗਨ ਦੇ ਉੱਤੇ ਇੰਨੇ ਰੋਸ਼ਨ ਸਿਤਾਰੇ ਨੇ, ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵੱਡੇ ਧਰੂ ਤਾਰੇ ਵਾਂਗ, ਔਰ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਕਿੰਨਿਆਂ ਦੀ ਲਾਈਨ, ਕਿੰਨਿਆਂ ਦੀ ਫਰਿਸ਼ਤ। ਔਰ ਫਿਰ ਵੀ ਜਿਹੜੇ ਕੁਝ ਉਹ ਜਿਹੜੇ ਜਿਨ੍ਹਾਂ ਦੀਆਂ ਸ਼ਹਾਦਤਾਂ ਨੇ ਵਕਤ ਦੇ ਵਹਿਣ ਨੂੰ ਬਦਲਿਆ, ਸਮੇਂ ਦੇ ਵਹਿਣ ਨੂੰ ਬਦਲਿਆ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਵੇਰਵੇ ਦੇ ਨਾਲ ਕਿ ਕਿਵੇਂ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਭਾਈ ਜਸਵੰਤ ਸਿੰਘ ਖਾਲੜਾ, ਹਾਲਾਂ ਉਹਨਾਂ ਦੇ ਆਪਣੇ ਪਿੰਡ ਨੇ। ਭਾਈ ਦਿਲਾਵਰ ਸਿੰਘ 31 ਅਗਸਤ 1995 ਨੂੰ ਮਨੁੱਖੀ ਬੰਬ ਬਣ ਕੇ ਬੁੱਚੜ ਬੇਅੰਤੇ ਦਾ ਅੰਤ ਕਰਦੇ ਨੇ ਔਰ ਜ਼ਾਹਰ ਹੈ ਉਹਨਾਂ ਦਾ ਉਸ ਤੋਂ ਪਹਿਲਾਂ ਕੋਈ ਜਿਹੜਾ ਉਹ ਮਿਲੀਟੈਂਸੀ ਦੇ ਨਾਲ ਸੰਬੰਧ ਨਹੀਂ ਹੈ। ਪੰਜਾਬ ਪੁਲਿਸ ਸਪੋਰਟਸਮੈਨ, ਪੰਜਾਬ ਪੁਲਿਸ ਦੀ ਨੌਕਰੀ ਕਰਨ ਵਾਲੇ। ਤੇ ਇਵੇਂ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਨਾ ਬੰਦੂਕ ਚੁੱਕੀ, ਨਾ ਉਹਨਾਂ ਨੇ ਕੋਈ ਜੁਝਾਰੂ ਪਣਾ ਦਿਖਾਇਆ, ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੇ ਮਸੀਹੇ ਦੇ ਤੌਰ ਦੇ ਉੱਤੇ ਆਪਣਾ ਰੁਤਬਾ ਬਣਾਇਆ, ਸ਼ਹਾਦਤ ਲਈ ਗੁਰੂ ਤੋਂ। ਔਰ ਉਹਨਾਂ ਦੀ ਸ਼ਹਾਦਤ ਨੇ ਪੰਜਾਬ ਦੇ ਵਿੱਚ ਜਿਹੜਾ ਉਹ ਝੂਠੇ ਪੁਲਿਸ ਮੁਕਾਬਲਿਆਂ ਨੂੰ ਬੰਨ ਮਾਰਿਆ ਜਿਹੜਾ। ਔਰ ਇਹ ਮੈਂ ਸਮਝਦਾ ਵੀ ਦੋਨੋਂ ਹੀ ਉਸ ਸ਼ਹੀਦ ਦੇ ਰੁਤਬੇ ਦੇ ਉਸ ਔਰ ਸ਼ਹੀਦ ਭਾਈ ਦਿਲਾਵਰ ਸਿੰਘ, ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਕੌਮੀ ਸ਼ਹੀਦ ਐਲਾਨਿਆ ਹੋਇਆ। ਔਰ ਇਸ ਵਾਰ ਇਹ ਮੰਗ ਵੀ ਸੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਕੌਮੀ ਸ਼ਹੀਦ ਐਲਾਨਿਆ ਜਾਏ। ਔਰ ਇਸ ਵਾਰ ਮੈਂ ਦੇਖਿਆ ਵੀ 6 ਸਤੰਬਰ ਬੜਾ ਪ੍ਰੋਮੀਨੈਂਟਲੀ ਹਰ ਪਾਸੇ ਇਸ ਦਿਨ ਕੁਦਰਤੀ ਵੀਕਐਂਡ ਵੀ ਸੀ, ਲੇਕਿਨ ਇਹਦੇ ਨਾਲ ਰਿਲੇਟਡ ਸਮਾਗਮ, ਵੈਬੀਨਾਰ, ਔਰ ਜਿਵੇਂ ਅਸੀਂ ਨਿਊ ਜਰਸੀ ਦੇ ਸਮਾਗਮ ਦੀ ਗੱਲ ਕੀਤੀ ਸੀ ਔਰ ਆਸਟ੍ਰੇਲੀਆ ਜਾਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਵੈਬੀਨਾਰ ਹੋਣ ਜਾ ਰਿਹਾ, ਉਹਦੀ ਵੀ ਅਸੀਂ ਜਦੋਂ ਵੇਰਵੇ ਉਸ 'ਤੇ ਆਏ ਉਹਦਾ ਜ਼ਿਕਰ ਕਰਾਂਗੇ। ਔਰ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਜਿਹੜੇ ਸਮਾਗਮ ਹੋਏ ਨੇ। ਅਸੀਂ ਅੱਜ ਦਾ ਇਹ ਜਿੱਥੇ ਉਹਨਾਂ ਦੀ ਗੱਲ ਕਰਾਂਗੇ, ਸਾਡੇ ਬਹੁਤ ਹੀ ਪਿਆਰੇ ਵੀਰ ਜਿਹੜੇ ਸਾਡੇ ਨਾਲ ਜਦੋਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿੱਤੇ ਤੇ ਅਸੀਂ 29 ਸਾਲਾਂ ਤੋਂ ਜਿਹੜਾ ਹਰ ਬੁੱਧਵਾਰ ਜਿਹੜੀ ਹੈ ਵਿਚਾਰ ਚਰਚਾ ਹੁੰਦੀ ਹੈ ਭਾਈ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਨਾਲ, ਉਸ ਪ੍ਰੋਗਰਾਮ ਤੋਂ ਜੁੜੇ ਹੋਏ ਜਿਹੜੇ TV 84 ਜਿਹੜਾ ਆਲਮੋਸਟ 13 ਸਾਲ ਦਾ ਸਫ਼ਰ ਤੈਅ ਕੀਤਾ ਹੈ, ਉਸ ਦੇ ਲਗਾਤਾਰ ਵਿਊਅਰ ਹੀ ਨਹੀਂ, ਉਸ ਦੇ ਕੰਟਰੀਬਿਊਟਰ ਵੀ, ਔਰ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਹਰ ਪੱਖ ਤੋਂ ਜਦੋਂ ਵੀ ਸਾਡੀ ਟੋਰਾਂਟੋ ਵਿਜ਼ਿਟ ਹੁੰਦੀ ਹੈ ਉਹਨਾਂ ਦੇ ਨਾਲ ਰਾਬਤਾ ਕਰਨਾ ਜਾਂ ਉਹਨਾਂ ਨੂੰ ਮਿਲਣਾ ਜਾਂ ਉਹਨਾਂ ਦਾ ਸਾਨੂੰ ਮਿਲਣਾ ਇੱਕ ਜਿਹੜਾ ਮਸਟ ਪਾਰਟ ਹੁੰਦਾ ਹੈ। ਵੀਰ ਜਤਿੰਦਰ ਸਿੰਘ ਰਿਸ਼ੀ, ਉਹਨਾਂ ਦੇ ਜੀਵਨ ਸਾਥਣ ਸਿੰਘਣੀ ਸਾਹਿਬਾਂ, ਲਗਭਗ 40 ਵਰਿਆਂ ਦੇ ਗ੍ਰਸਤ ਜੀਵਨ ਦਾ ਉਹ ਰੂਪ ਜਿਹਨੂੰ ਜਦੋਂ ਅੱਜ ਵੀ ਉਹ ਬਿਆਨ ਕਰ ਰਹੇ ਸੀ ਤਾਂ ਮੈਂ ਕਿਹਾ ਕਿ ਭਾਈ ਮੈਂ ਭਾਵੇਂ ਇੱਕ ਵਾਰ ਤੁਹਾਡੇ ਗ੍ਰਹਿ ਆਇਆ, ਉਹਨਾਂ ਦੀ ਤੁਹਾਡੀ ਸਿੰਘਣੀ ਸਾਹਿਬਾਂ ਨਾਲ, ਪਰਿਵਾਰ ਨਾਲ, ਵੱਡੀ ਬੇਟੀ ਇਹਨਾਂ ਦੀ ਜਿਹੜੀ ਹੈ ਪ੍ਰੀਤੀ ਉਸ ਦਿਨ ਘਰ ਸੀ, 3 ਭੈਣਾਂ ਨੇ,
ਕਿ ਮੈਂ ਕਿਹਾ ਵੀ ਮੈਨੂੰ ਇਵੇਂ ਲੱਗਾ ਵੀ ਏਕ ਜੋਤ ਦੋਏ ਮੂਰਤੀ ਵਾਲਾ। ਉਹਨਾਂ ਨੇ ਕਿਹਾ ਜੀ ਬਿਲਕੁਲ ਇਵੇਂ ਹੀ ਸਾਡਾ ਜੀਵਨ ਗੁਜ਼ਰਿਆ। ਹਮੇਸ਼ਾ ਉਹਨਾਂ ਦਾ ਸੰਬੋਧਨ ਵੀ ਸਾਡੇ ਲਈ ਸਰਦਾਰ ਜੀ ਕਰਕੇ ਸੀ ਵੀ ਸਾਰੀ ਇਸ ਉਹਨਾਂ ਦੀ ਹਯਾਤੀ ਦੇ ਦੌਰਾਨ। ਔਰ ਬੀਬੀ ਦਵਿੰਦਰ ਕੌਰ ਰਿਸ਼ੀ ਉਹ ਬੀਤੇ ਕੱਲ੍ਹ ਸੰਡੇ ਜਿਹੜਾ ਹੈ ਉਹ ਚੜ੍ਹਾਈ ਕਰ ਗਏ। ਔਰ ਉਹਨਾਂ ਦਾ ਜਿਹੜਾ ਕੁਛ ਦੇਰ ਤੋਂ ਕੈਂਸਰ ਨਾਲ ਸਫਰ ਕਰ ਰਹੇ ਸੀ। ਮੇਰਾ ਉਹਨਾਂ ਦੇ ਨਾਲ ਭਾਈ ਜਤਿੰਦਰ ਸਿੰਘ ਨਾਲ ਰਾਬਤਾ ਵੀ ਸੀ। ਔਰ 4-5 ਦਿਨ ਪਹਿਲਾਂ ਜਦੋਂ ਗੱਲਬਾਤ ਹੋਈ ਤੇ ਉਦੋਂ ਡਾਕਟਰਸ ਨੇ ਕਿਹਾ ਸੀ ਕਿ ਵੀ ਹੁਣ ਟਰਮੀਨਲ ਸਟੇਜ ਜੋ ਹੈ ਔਰ ਤੁਸੀਂ ਘਰ ਲੈ ਜਾਓ। ਜਿਵੇਂ ਘਰ ਅੱਜ ਕੱਲ੍ਹ ਨਰਸਿੰਗ ਦਾ ਦੂਜਾ ਪ੍ਰਬੰਧ ਹੁੰਦਾ ਕਿ ਵੀ ਉਹ ਵੀ ਘਰ ਆਉਣਾ ਚਾਹੁੰਦੇ ਸੀ। ਔਰ ਇੱਕ ਸ਼ਾਮ ਜਦੋਂ ਕਿ ਸਾਰਾ ਪਰਿਵਾਰ ਬੈਠਾ ਰਹਿ ਰਾਸ ਕਰ ਰਿਹਾ ਸੀ ਔਰ ਦੂਸਰਾ ਬੱਚੀ ਨੇ ਪ੍ਰੀਤੀ ਨੇ ਅਰਦਾਸ ਕੀਤੀ। ਉਹਨਾਂ ਨੇ ਮੈਨੂੰ ਉਹ ਅਰਦਾਸ ਰਿਕਾਰਡਡ ਵੀ ਭੇਜੀ। ਮੇਰੀਆਂ ਅੱਖਾਂ 'ਚੋਂ ਵੀ ਅਥਰੂ ਆਏ ਜਿੱਥੇ ਜਿਹੜੀਆਂ ਬੱਚੀਆਂ ਨੇ ਔਰ ਸਿੱਖੀ ਰਸਤੇ 'ਤੇ ਤੁਰੀਆਂ ਉਹਨਾਂ ਨੇ ਜਿਵੇਂ ਅਕਾਲ ਪੁਰਖ ਤੋਂ ਭਾਣਾ ਮੰਨਣ ਦਾ ਬਲ ਮੰਗਿਆ, ਜਿਵੇਂ ਜਿਹੜਾ ਉਹ ਕੌਮ ਦੀ ਗੱਲ ਔਰ ਉਹ ਸਾਰਾ ਪਾਰਟ ਸੀ। ਔਰ ਮੈਂ ਸਮਝਦਾ ਵੀ ਇਹੀ ਬਾਕੀ ਜਦੋਂ ਅੱਜ ਉਹਨਾਂ ਨੇ ਮੈਨੂੰ ਉਹਨਾਂ ਦੇ ਤੁਰ ਜਾਣ ਦੀ ਸਿੰਘਣੀ ਸਾਹਿਬਾਂ ਦੇ ਦਿੱਤੀ ਖਬਰ ਔਰ ਪਿਕਚਰ ਵੀ ਇੱਕ ਭੇਜੀ ਜਿਹੜੀ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ। ਔਰ ਮੈਂ ਉਹਨਾਂ ਨੂੰ ਕਿਹਾ ਕਿ ਵੀ ਭੈਣ ਜੀ ਬਾਰੇ ਕੁਝ ਹੋਰ ਦੱਸੋ। ਕਹਿਣ ਲੱਗੇ ਕਿ ਭਾਈ ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਉਹ ਦਿੱਲੀ 'ਚ ਹੀ ਹੋਇਆ, ਲੇਕਿਨ ਜਿਵੇਂ ਉਹ ਸਿੱਖੀ ਨਾਲ ਜੁੜੇ ਹੋਏ ਸੀ, ਜਿੰਨਾ ਪਿਆਰ ਸੀ। ਉਹਨਾਂ ਨੇ ਕਿਹਾ ਵੀ ਸਾਡਾ ਆਨੰਦ ਕਾਰਜ ਗੁਰਦੁਆਰਾ ਰਿਚਮੰਡ ਹਿੱਲ ਹੋਇਆ ਨਿਊਯਾਰਕ। ਔਰ ਜਿਹੜਾ ਉਸ ਦਿਨ ਹੁਕਮਨਾਮਾ ਆਇਆ ਉਸ ਨੂੰ ਉਹਨਾਂ ਨੇ ਫਰੇਮ ਕਰਕੇ ਰੱਖਿਆ ਹੋਇਆ ਸੀ। ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਉਸ ਹੁਕਮਨਾਮੇ ਦੇ ਨਾਲ ਕਰਦੇ ਸੀ। ਔਰ ਉਹ ਹੁਕਮਨਾਮਾ ਉਹਨਾਂ ਨੇ ਮੈਨੂੰ ਉਹਦੀ ਕਾਪੀ ਵੀ ਭੇਜੀ। ਸੋਰਠ ਮਹੱਲਾ 5ਵਾਂ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਕਰ ਮਾਨ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਗੁਰੂ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤ ਕੁਰਬਾਨ। ਸੋ ਮੈਂ ਬਹੁਤ ਵਾਰ ਦੇਖਿਆ ਔਰ ਅੱਜ ਜਦੋਂ ਮੈਂ ਬੱਚੀ ਨਾਲ ਵੀ ਔਰ ਉਹਨਾਂ ਨਾਲ ਵੀ ਗੁਫ਼ਤਗੂ ਕਰ ਰਿਹਾ ਸੀ ਮੈਂ ਕਿਹਾ ਵੀ ਇਹ ਜਿਹੜੀ ਸਬਰ ਸੰਤੋਖ ਦੀ ਜ਼ਿੰਦਗੀ ਵਾਲੇ ਕਪਲ ਨੇ ਜਾਂ ਬੀਬੀਆਂ ਖਾਸ ਤੌਰ ਤੇ ਅੱਜ ਅਸੀਂ ਕਿਵੇਂ ਕਿਸ ਦੌੜ 'ਚ ਪਏ ਹੋਏ ਹਾਂ। ਔਰ ਬੇਸ਼ੱਕ ਸਾਡੀ ਉਸ ਜਨਰੇਸ਼ਨ ਕੋਲ ਜਿਹੜੀ ਅਸੀਂ 4 ਦਹਾਈਆਂ ਪਹਿਲਾਂ ਦੀ ਗੱਲ ਹੀ ਅਸੀਂ ਕਰ ਰਹੇ ਹਾਂ ਉਹਨਾਂ ਨੇ ਬਹੁਤ ਸਾਰੇ ਟਫ ਟਾਈਮ ਵੀ ਦੇਖੇ, ਲੇਕਿਨ ਜਿਹੜਾ ਉਹਨਾਂ ਦਾ ਗੁਰੂ ਦੇ ਉੱਤੇ ਭਰੋਸਾ ਸਿਦਕ ਸੀ ਉਹਨੇ ਹੀ ਸਟਰੈਂਥ ਦਿੱਤੀ। ਪਰਿਵਾਰਾਂ ਨੂੰ ਉਹਨਾਂ ਨੇ ਇਕੱਠੇ ਵੀ ਰੱਖਿਆ, ਬੱਚਿਆਂ ਨੂੰ ਵੀ ਜਿਹੜੀ ਹੈ ਬੈਸਟ ਐਜੂਕੇਸ਼ਨ ਔਰ ਬੈਸਟ ਲਾਈਫ ਦਿੱਤੀ। ਲੇਕਿਨ ਹਮੇਸ਼ਾ ਉਹਨਾਂ ਦੀ ਤਾਕਤ ਗੁਰੂ ਦੇ ਉੱਤੇ ਫੇਥ ਈਮਾਨ ਦੇ ਉੱਤੇ ਖੜੀ ਸੀ। ਔਰ ਅਸੀਂ ਜਿੱਥੇ ਭੈਣ ਜੀ ਦਵਿੰਦਰ ਕੌਰ ਰਿਸ਼ੀ ਉਹਨਾਂ ਦੇ ਜਾਣ 'ਤੇ ਅਫਸੋਸ ਲਫ਼ਜ਼ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਜਦੋਂ ਅਸੀਂ ਜਿਹੜੀਆਂ ਜ਼ਿੰਦਗੀਆਂ ਸੰਪੂਰਨ ਨੇ ਜਿਨ੍ਹਾਂ ਪ੍ਰਥਾਏ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਇਹ ਗੁਰਮੁਖ ਦਾ ਹੀ ਰੁਤਬਾ ਹੁੰਦਾ ਹੈ। ਬਾਕੀ ਤਾਂ ਅਕਾਲ ਪੁਰਖ ਦੇ ਹੱਥ ਵੱਸ ਹੁੰਦਾ ਹੈ ਕਿ ਭਾਈ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਸਾਨੂੰ ਸਾਹ ਦਿੱਤੇ ਨੇ ਉਹਨਾਂ ਦੇ ਵਿੱਚ ਅਸੀਂ ਕਿਵੇਂ ਕਿੰਨੀ ਜਿਹੜੀ ਹੈ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ ਇੱਕ ਪਾਸੇ ਸਾਡੇ ਜ਼ਿੰਦਗੀ ਦੇ ਕਰਮ ਨੇ, ਲੇਕਿਨ ਜਿਹੜੇ ਸਿੱਖੀ ਰਾਹ ਤੇ ਤੁਰਦੇ ਨੇ ਉਹ ਵੀ ਨਾਨਕ ਨਦਰੀ ਕਰਮੀ ਦਾਤ, ਉਸ ਦੀ ਨਜ਼ਰ, ਉਸ ਦਾ ਕਰਮ, ਉਸ ਦੀ ਦਾਤ, ਉਸ ਦਾ ਗਿਫਟ। ਔਰ ਭੈਣ ਜੀ ਦੀ ਯਾਦ ਨੂੰ ਜਿਹੜਾ ਸਮਰਪਿਤ ਜਿਹੜੇ ਉਹਨਾਂ ਦਾ ਸੰਸਕਾਰ ਦਾ ਪਾਰਟ ਹੈ ਉਹ ਬਰੈਂਪਟਨ ਕ੍ਰੈਮੇਟੋਰੀਅਮ 'ਚ ਸੈਚਰਡੇ ਆਉਂਦੇ ਸੈਚਰਡੇ 11 ਤੋਂ 1 ਵਜੇ ਤੱਕ ਹੋਏਗਾ। ਔਰ ਉਹਨਾਂ ਦੀ ਯਾਦ ਨੂੰ ਸਮਰਪਿਤ ਅੰਤਮ ਅਰਦਾਸ ਗੁਰਦੁਆਰਾ ਰੈਕਸਡੇਲ 2 ਤੋਂ 4 ਵਜੇ ਤੱਕ ਹੋਏਗੀ। ਸੋ ਅਸੀਂ ਜਿੱਥੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਭੈਣ ਜੀ ਦਵਿੰਦਰ ਕੌਰ ਉਹਨਾਂ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ,
ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਔਰ ਇਹੀ ਬੇਸ਼ੱਕ ਜੀਵਨ ਸੰਪੂਰਨ ਸਫਲ ਜਿਸ ਨੂੰ ਸਾਡੀਆਂ ਨਜ਼ਰਾਂ ਨੇ ਦੇਖਿਆ ਹੁੰਦਾ, ਪਰ ਅਸੀਂ ਸਾਰੇ ਗੁਨਾਹਗਾਰ ਹੈ। ਜ਼ਿੰਦਗੀ ਦੇ ਵਿੱਚ ਜੋ ਵੀ ਕਮੀਆਂ ਕਮਜ਼ੋਰੀਆਂ ਹੁੰਦੀਆਂ ਨੇ, ਇਸੇ ਲਈ ਹਰ ਇੱਕ ਦੀ ਅੰਤਮ ਅਰਦਾਸ ਜਿਹੜੀ ਹੈ, ਵੱਡੇ ਤੋਂ ਵੱਡਾ ਕੋਈ ਅਖੌਤੀ ਬ੍ਰਹਮ ਗਿਆਨੀ ਸੰਤ ਹੋਏ, ਇਹ ਲਫ਼ਜ਼ ਦੁਹਰਾਏ ਜਾਂਦੇ ਨੇ। ਸੋਹਿਲਾ ਵੀ ਪੜ੍ਹਿਆ ਜਾਂਦਾ ਸੰਸਕਾਰ ਤੋਂ ਬਾਅਦ, ਪਰ ਇਹ ਦੁਹਰਾਏ ਜਾਂਦੇ ਨੇ। ਔਰ ਅਸੀਂ ਵੀ ਭੈਣ ਜੀ ਦੀ ਯਾਦ 'ਚ ਇਹੀ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਹੁਣ ਬਹੁਤ ਵਾਰ ਇਹੀ ਅਸੀਂ ਅਸੀਸ ਵੀ ਮੰਗਦੇ ਹਾਂ ਕਿ ਸਾਹਿਬ ਨਾਲ ਮੇਲ ਹੋਏ, ਪਰ ਉਸ ਤੋਂ ਅਗਲੀ ਜਿਹੜੀ ਬਾਣੀ ਦਾ ਕੰਪਲੀਟ ਸ਼ਬਦ ਹੈ, ਇਹ ਸਾਡੀ ਯਾਦ ਦਹਾਨੀ ਲਈ ਵੀ ਹੈ। ਜਦੋਂ ਅਸੀਂ ਕਿਸੇ ਦੇ ਤੁਰ ਜਾਣ ਦੀ ਗੱਲ ਕਰ ਰਹੇ ਹੁੰਦੇ ਤੇ ਗੁਰੂ ਸਾਹਿਬ ਇਹ ਯਾਦ ਕਰਵਾਉਂਦੇ ਨੇ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ। ਕਿ ਹਰ ਘਰ 'ਚ ਇਹ ਵਾਪਰ ਰਿਹਾ। ਔਰ ਇਹ ਬੜੀ ਪੋਪੂਲਰ ਕਹਾਣੀ ਬੁੱਧ ਨਾਲ ਸੰਬੰਧਿਤ ਹੈ। ਮਹਾਤਮਾ ਬੁੱਧ ਜਦੋਂ ਗਿਆਨ ਹੋਇਆ, ਉਹ ਇੱਕ ਇਲਾਕੇ ਦੇ ਵਿੱਚ ਆਪਣਾ ਪ੍ਰਚਾਰ ਮਿਸ਼ਨ 'ਤੇ ਸੀ, ਔਰ ਕਿਸੇ ਦਾ ਜਵਾਨ ਪੁੱਤਰ ਜਿਹੜਾ ਹੈ ਉਹ ਚੜ੍ਹਾਈ ਕਰ ਗਿਆ। ਔਰ ਉਸ ਇਲਾਕੇ ਵਾਲਿਆਂ ਨੇ ਕਿਹਾ ਕਿ ਸਾਡੇ ਇੱਕ ਮਹਾਤਮਾ ਆਇਆ ਹੈ, ਉਸ ਦੀਆਂ ਬੜੀਆਂ ਰਮਜ਼ੀ ਗੱਲਾਂ ਨੇ, ਔਰ ਉਸ ਨੂੰ ਜਿਹੜਾ ਜਾ ਕੇ ਕਹਿ ਕਿ ਪੁੱਤਰ ਨੂੰ ਤੇਰੇ ਨੂੰ ਜ਼ਿੰਦਗੀ ਦਿਓ, ਕੁਛ ਵੀ ਕਰ ਸਕਦਾ ਉਹ, ਇੰਨਾ ਗਿਆਨਵਾਨ, ਔਰ ਉਹਦੇ ਚਿਹਰੇ ਦੇ ਉੱਤੇ ਰੱਬ ਦਾ ਨੂਰ ਹੈ। ਔਰ ਉਹ ਬੀਬੀ ਆਈ, ਉਸਨੇ ਬੱਚੇ ਦਾ ਨੂੰ ਜਿਹੜਾ ਹੈ ਉਹਦਾ ਮ੍ਰਿਤਕ ਸਰੀਰ ਵੀ ਲਿਆ ਕੇ ਬੁੱਧ ਦੇ ਪੈਰਾਂ 'ਚ ਰੱਖ ਦਿੱਤਾ। ਉਹਨੂੰ ਕਿਹਾ ਕਿ ਵੀ ਨਹੀਂ ਤਾਂ ਮੈਂ ਪ੍ਰਾਣ ਦੇ ਦਿਆਂਗੀ, ਤੁਸੀਂ ਇਹਨੂੰ ਜਿਹੜਾ ਜ਼ਿੰਦਗੀ ਬਖਸ਼ੋ। ਉਹਨਾਂ ਨੇ ਸੁਣੀ ਗੱਲ ਧਿਆਨ ਨਾਲ। ਉਹਨਾਂ ਨੇ ਕਿਹਾ ਬੀਬੀ ਬਿਲਕੁਲ ਮਾਂ ਹੈ ਤੂੰ, ਹਰ ਇੱਕ ਦਾ ਤੁਰ ਜਾਣਾ, ਮੈਂ ਜ਼ਰੂਰ ਜੋ ਤੂੰ ਕਹਿੰਦੇ ਆ ਉਵੇਂ ਹੀ ਕਰਾਂਗਾ, ਪਰ ਪਹਿਲਾਂ ਤੂੰ ਜਿਹੜਾ ਪਿੰਡ ਦੇ ਵਿੱਚ ਜਾ ਕੇ ਚੱਪਾ ਭਰ ਕੇ ਸਰੋਂ ਲੈ ਕੇ ਆ, ਪਰ ਲਿਆਈ ਉਸ ਘਰੋਂ ਜਿੱਥੇ ਕੋਈ ਮਰਿਆ ਨਾ ਹੋਏ। ਔਰ ਉਹ ਬੀਬੀ ਗਈ, ਸਾਰਿਆਂ ਨੇ ਕਿਹਾ ਜੀ ਚੱਪਾ ਕੀ, ਅਸੀਂ ਸ਼ੇਰਾਂ ਦੇ ਸ਼ੇਰ ਦੇ ਸਕਦੇ ਹਾਂ, ਪਰ ਸਾਡੇ ਤਾਂ ਫਲਾਣਾ ਇਸ ਸਾਲ 'ਚ, ਫਲਾਣਾ ਇਸ ਸਾਲ 'ਚ। ਉਹ ਵਾਪਸ ਆਈ ਔਰ ਉਹਨੇ ਕਿਹਾ ਵੀ ਨਹੀਂ, ਉਹਨਾਂ ਨੇ ਕਿਹਾ ਬੀਬੀ ਬਸ ਇਹੀ ਸੱਚ ਹੈ। ਔਰ ਇਹ ਬਹੁਤ ਵਾਰ ਤੁਹਾਨੂੰ ਇਹ ਸਮਝਾਉਣ ਦਾ ਹੀ ਹੁੰਦਾ। ਔਰ ਮੈਂ ਜਦੋਂ ਅੱਜ ਗੱਲ ਵੀ ਕਰ ਰਿਹਾ ਸੀ, ਮੈਂ ਕਿਹਾ ਬਹੁਤ ਵਾਰ ਜਦੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਪੜ੍ਹਦਾ ਜਾਂ ਸੁਣਦਾ ਕਿ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਮੈਂ ਕਿਹਾ ਵੀ ਗੁਰੂ ਸਾਹਿਬਾਨ ਨੇ, ਔਰ ਆਮ ਜਦੋਂ ਲੋਕ ਅਫਸੋਸ ਕਰਨ ਆਉਂਦੇ ਨੇ ਜਾਂ ਹੁੰਦਾ ਇੱਕ ਅਕਸਰ ਇਹ ਕਿਹਾ ਜਾਂਦਾ ਸਾਡੇ ਭਾਈਚਾਰਿਆਂ 'ਚ ਕਿ ਜੀ ਇੰਨੇ ਚੰਗੇ ਸੀ ਇਹ, ਤੇ ਚੰਗੇ ਨੂੰ ਤਾਂ ਹਮੇਸ਼ਾ ਰਹਿਣਾ ਚਾਹੀਦਾ ਹੈ। ਫਿਰ ਕੋਈ ਹੋਰ ਜਿਹੜਾ ਹੈ ਉਹ ਥੋੜ੍ਹਾ ਜਿਹਾ ਹੌਸਲਾ ਦੇਣ ਲਈ ਕਹੇਗਾ ਜੀ ਰੱਬ ਨੂੰ ਵੀ ਚੰਗੇ ਬੰਦਿਆਂ ਦੀ ਲੋੜ ਹੁੰਦੀ ਹੈ, ਇਸ ਲਈ ਰੱਬ ਸੱਦ ਲੈਂਦਾ ਹੈ। ਫਿਰ ਕਈ ਕਹਿਣਗੇ ਜੀ ਬੁਰੇ ਨੂੰ ਤਾਂ ਜਾਣਾ। ਹੁਣ ਜਦੋਂ ਗੁਰੂ ਸਾਹਿਬ ਨੇ ਇਹ ਸ਼ਲੋਕ ਫਰਮਾਇਆ, ਉਹਦੇ 'ਚ ਉਹਨਾਂ ਨੇ ਰਾਵਣ ਤੋਂ ਪਹਿਲਾਂ ਵੀ ਰਾਮ ਦੀ ਗੱਲ ਕੀਤੀ। ਲੋਕ ਯਾਦਾਂ ਦੇ ਵਿੱਚ ਰਾਮ ਇੱਕ ਭਲਾਈ ਦਾ ਚਿੰਨ੍ਹ ਨੇ, ਭਲੇ ਪੁਰਸ਼ ਦੇ ਤੌਰ ਦੇ ਉੱਤੇ ਉਹਨਾਂ ਨੂੰ ਸਿੰਬਲ ਆਫ ਗੁੱਡਨੈਸ, ਤੇ ਰਾਵਣ ਜਿਹੜਾ ਹੈ ਉਹ ਬੁਰਾਈ ਦਾ ਪ੍ਰਤੀਕ ਹੈ, ਸਿੰਬਲ ਆਫ ਈਵਲ ਹੈ। ਹੁਣ ਰਾਵਣ ਦੀ ਗੱਲ ਕਰਨ ਤੋਂ ਪਹਿਲਾਂ ਵੀ ਰਾਮ ਦੀ ਗੱਲ ਹੈ। ਗੱਲ ਇਹ ਨਹੀਂ ਹੈ ਵੀ ਉਹਨਾਂ ਦੀ ਹਿਸਟੋਰੀਸਿਟੀ ਪ੍ਰੂਵ ਕਰਨੀ ਹੈ ਵੀ ਰਾਮ ਰਾਵਣ ਹੋਏ ਕਿ ਨਹੀਂ ਹੋਏ, ਅਸੀਂ ਇਸ ਬਹਿਸ 'ਚ ਨਹੀਂ ਜਾਂਦੇ। ਔਰ ਨਾ ਹੀ ਗੁਰੂ ਸਾਹਿਬ, ਉਹਨਾਂ ਨੇ ਕਿਹਾ ਰਾਮ ਗਇਓ ਰਾਵਣ ਗਿਓ, ਕਿ ਵੀ ਜਿਹੜਾ ਭਲਾਈ ਦਾ ਚਿੰਨ੍ਹ, ਭਲਾਈ ਦਾ ਰੂਪ ਰਾਮ ਸਨ, ਉਹ ਵੀ ਦੁਨੀਆ ਤੋਂ ਚਲੇ ਗਏ। ਜਿਹੜਾ ਬੁਰਾਈ ਰਾਵਣ ਜਿਹਦੇ ਪੁੱਤਰੇ ਹਰ ਸਾਲ ਸਾੜੇ ਜਾਂਦੇ ਨੇ, 10 ਸਿਰ ਬਣਾਏ ਹੁੰਦੇ ਨੇ, ਉਹ ਵੀ ਚਲੇ ਗਏ। ਜਾਂ ਕੋ ਬਹੁ ਪਰਿਵਾਰ, ਉਹਨਾਂ ਦੇ ਕਿੰਨੇ ਵੱਡੇ ਪਰਿਵਾਰ ਸੀ, ਕਿੰਨੇ ਲਾਇਲ, ਰਾਮ ਜੀ ਦਾ ਭਰਾ ਲਛਮਣ, ਭਰਤ, ਰਾਵਣ ਦੇ ਭਰਾ ਇੱਕ ਪਾਸੇ, ਰਾਮ ਦਾ ਭਰਾ ਲਾਇਲ ਹੈ ਤੇ ਰਾਮ ਜਿੱਤਦਾ ਹੈ, ਦੂਸਰੇ ਪਾਸੇ ਰਾਵਣ ਦਾ ਭਰਾ ਡਿਸਲਾਇਲ ਹੈ, ਘਰ ਕਾ ਭੇਤੀ ਲੰਕਾ ਢਾਏ ਵਿਭੀਸ਼ਣ, ਤੇ ਉਹ ਆਪਣੇ ਭਰਾ ਦੇ ਮਾਰਨ ਦਾ ਕਾਰਨ। ਉਹਨਾਂ ਨੇ ਕਿਹਾ ਵੀ ਉਹ ਵੀ ਚਲੇ ਗਏ, ਰਾਮ ਰਾਵਣ ਵੀ। ਤੇ ਜਾਂ ਕੋ ਬਹੁ ਪਰਿਵਾਰ, ਹਕੀਕਤ ਇਹ ਹੈ ਕਿ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ।
ਕਿ ਜਿਵੇਂ ਜਦੋਂ ਅਸੀਂ ਸੁਪਨੇ 'ਚ ਹੁੰਦੇ ਆ, ਸੁਪਨਾ ਰਿਐਲਿਟੀ ਹੁੰਦਾ ਹੈ। ਮੱਥੇ ਤੇ ਪਸੀਨਾ ਹੁੰਦਾ ਕਿ ਸਰੀਰ ਕੰਬਣ ਲੱਗ ਜਾਂਦਾ, ਜੇ ਤੋਂ ਲਫ਼ਜ਼ ਨਾਈਟਮੇਅਰ ਵੀ ਉਹਦੇ ਤੋਂ ਹੀ ਬਣਿਆ। ਪਰ ਜਿਉਂ ਹੀ ਕਰਕੇ ਬੰਦੇ ਦੀ ਜਾਗ ਖੁੱਲਦੀ ਹੈ, ਬੰਦਾ ਸ਼ੁਕਰ ਕਰਦਾ ਕਿ ਸੁਪਨਾ ਸੀ। ਕਿ ਵੀ ਕਈ ਵਾਰ ਤਾਂ ਮੰਜੇ ਤੋਂ ਥੱਲੇ ਡਿੱਗਿਆ ਹੁੰਦਾ, ਉਹ ਡਰਦੇ ਕੰਬਦੇ ਜਦੋਂ ਕੋਈ ਇਸ ਕਿਸਮ ਦਾ ਮਗਰ ਡੰਡਾ ਲੈ ਕੇ ਦੌੜ ਰਿਹਾ ਹੋਵੇ। ਹੁਣ ਉਹਦੇ ਨਾਲ ਹੀ ਤਸ਼ਬੀਹ ਦਿੱਤੀ ਹੈ ਕਿ ਜੇ ਅੱਖਾਂ ਬੰਦ ਨੇ ਤੇ ਜੋ ਚੱਲ ਰਿਹਾ ਉਹ ਲੱਗਦਾ ਹਕੀਕਤ ਹੈ, ਪਰ ਜੋ ਹੀ ਅੱਖਾਂ ਖੁੱਲਦੀਆਂ ਨੇ ਨਜ਼ਰ ਆਉਂਦਾ ਵੀ ਹਕੀਕਤ ਨਹੀਂ। ਇਸੇ ਤਰ੍ਹਾਂ ਜਦੋਂ ਅਸੀਂ ਦੁਨੀਆ ਦੇ ਵਿੱਚ ਅੱਖਾਂ ਖੋਲ੍ਹ ਕੇ, ਜੇ ਤਾਂ ਇੱਕ ਉਹ ਅੱਖ ਮਿਲੇ ਜਿਹਨੂੰ ਪੁਰਾਣੇ ਵਿਦਵਾਨ ਗਿਆਨ ਚਕਸ਼ੂ ਕਹਿੰਦੇ ਸੀ ਕਿ ਗਿਆਨ ਦੀ ਅੱਖ, ਫਿਰ ਤਾਂ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਫਿਰ ਤਾਂ ਉਹਨਾਂ ਨੂੰ ਇਹ ਹਕੀਕਤ ਸਮਝ ਆਉਂਦੀ ਹੈ ਕਿ ਭਾਈ ਇਹ ਨਿਰੰਕਾਰ ਦਾ ਬਣਾਇਆ ਹੈ। ਪਰ ਜਦੋਂ ਅਸੀਂ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਉਹਦੀ ਅੱਖ ਦੇ ਨਾਲ ਦੁਨੀਆ ਨੂੰ ਕਿ ਭਾਈ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਦੇਖ ਰਹੇ ਹੁੰਦੇ, ਔਰ ਨਤੀਜਾ ਇਹ ਹੁੰਦਾ ਹੈ ਕਿ ਭਾਈ ਉਸ ਦੇ ਵਿੱਚ ਹੀ ਗਵਾਚ ਜਾਂਦਾ ਹੈ। ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਵੀ ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸਿਗਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰਲਾਏ। ਇੱਥੇ ਜਦੋਂ ਡੈੱਡ ਬਾਡੀ ਨੂੰ ਉਹ ਰੱਖ ਲੈਂਦੇ ਨੇ, ਫਿਰ ਤੁਹਾਨੂੰ ਖਾਸ ਦਿਨ ਸੱਦਾ ਦਿੱਤਾ ਜਾਂਦਾ ਹੈ, ਔਰ ਫਿਰ ਉਹ ਉਹ ਪੂਰਾ ਮੇਕਅਪ ਕਰਦੇ ਨੇ। ਹੁਣ ਉਹਨੂੰ ਜਦੋਂ ਇੱਕ ਵਾਰੀ ਸਰੀਰ 'ਚੋਂ ਸਾਹ ਅਖੀਰਲਾ ਨਿਕਲ ਗਿਆ, ਉਹ ਤਾਂ ਮਿੱਟੀ ਹੈ, ਬਾਡੀ ਹੈ। ਉਹਨੂੰ ਤੁਸੀਂ ਸਜਾਉਂਦੇ ਹੋ, ਸੰਵਾਰਦੇ ਹੋ, ਲੋਕਾਂ ਨੇ ਅਖੀਰਲਾ ਦਰਸ਼ਨ ਕਰਨਾ, ਉਹਨੂੰ ਉਹ ਪੂਰਾ ਉਹ ਪ੍ਰਿਪੇਅਰ ਕਰਦੇ ਨੇ ਪੂਰੇ ਉਸ ਅੰਦਾਜ਼ ਦੇ ਵਿੱਚ। ਲੇਕਿਨ ਉਹਨੂੰ ਤਾਂ ਪਤਾ ਨਹੀਂ ਹੁੰਦਾ ਕੋਈ ਵੀ ਜੋ ਚਲਾ ਗਿਆ ਕੀ ਹੈ। ਇਹਨੂੰ ਹੀ ਗੁਰੂ ਸਾਹਿਬ ਨੇ ਤਸ਼ਬੀਹ ਦਿੱਤੀ ਕਿ ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸਿਗਾਰ। ਸ਼ਿੰਗਾਰ ਕੀਤੇ ਹੁੰਦੇ ਨੇ ਕਿ ਭਾਈ ਜਿਸ ਹਿਊਮਨ ਬੀਇੰਗ ਦੇ ਵਿੱਚ ਰੱਬ ਦੀ ਯਾਦ ਨਹੀਂ ਹੈ, ਹਕੀਕਤ ਦੇ ਨੇੜੇ ਨਹੀਂ ਹੈ, ਜਿਸ ਨੂੰ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਾਈ ਸੀ ਕਿ ਜਿਹਦੇ 'ਚੋਂ ਕਹਿੰਦੇ ਨੇ ਕਿ ਭਾਈ ਇਹ ਜਿੱਥੇ ਭੂਤ ਕੀ ਹੈ, ਕਹਿੰਦੇ ਕਿ ਵੀ ਕਬੀਰ ਜੈ ਘਰ ਸਾਧ ਨਾ ਸੇਵੀਐ, ਹਰ ਕੀ ਪੂਜਾ ਨਾ ਹੈ, ਤੇ ਘਟ ਮਰ ਘਟ ਸਾਰਖੇ, ਭੂਤ ਵਸੈ ਤਨ ਮਾਹੇ। ਹੋਰ ਕੋਈ ਭੂਤ ਨਹੀਂ ਹੈ ਕਿ ਭਾਈ ਜਿਨ੍ਹਾਂ ਦੇ ਅੰਦਰ ਰੱਬ ਦੀ ਯਾਦ ਨਹੀਂ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਪਿਆਰੇ, ਕਿਸੇ ਭਲੇ, ਕਿਸੇ ਨੇਕ ਮਨੁੱਖ ਦੇ ਪੈਰ ਨਹੀਂ ਪੈਂਦੇ, ਸੇਵਾ ਸੰਭਾਲ ਨਹੀਂ ਹੈ, ਉਹ ਘਰ ਨਹੀਂ ਨੇ, ਉਹ ਮੁਰਦਾਖਾਨੇ ਨੇ, ਉਹ ਕਬਰਸਤਾਨ ਨੇ, ਉਹ ਸ਼ਮਸ਼ਾਨ ਘਾਟ ਨੇ, ਮਰਘਟ ਨੇ। ਭੂਤ ਵਸੇ ਤਨ ਮਾਹ, ਉਹਦੇ 'ਚ ਰਹਿਣ ਵਾਲੇ ਸਾਰੇ ਹੀ ਭੂਤ ਨੇ ਜਿਹੜੇ ਰੱਬ ਦੀ ਯਾਦ ਤੋਂ ਬਿਨਾਂ ਨੇ। ਸੋ ਇਹੀ ਯਾਦ ਦਹਾਨੀ ਜਦੋਂ ਮਿਰਤਕ ਮਿਥਿਆ ਸਿਗਾਰ, ਇਹੀ ਕਿਹਾ ਕਿ ਭਾਈ ਜਿਹਦੇ ਅੰਦਰ ਰੱਬ ਦੀ ਯਾਦ ਨਹੀਂ। ਔਰ ਇਹੀ ਜਦੋਂ ਅਸੀਂ ਸਿੱਖੀ ਵੇ ਆਫ ਲਾਈਫ ਦੀ ਗੱਲ ਕਰਦੇ ਤੇ ਸਿੱਖੀ ਜੀਵਨ ਦਾ ਆਸ਼ਾ ਮਨਸ਼ਾ ਆਬਜੈਕਟਿਵ ਤਾਂ ਇਹੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਸ ਦੇ ਨਾਲ ਜੁੜਨਾ ਜਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਇਹ ਠੀਕ ਹੈ ਕਿ ਇਹ ਇੱਕ ਬਹੁਤ ਵੱਡਾ ਲਾਸ ਹੁੰਦਾ ਹੈ, ਜਿਨ੍ਹਾਂ ਦੇ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ, ਜਜ਼ਬਾਤ ਜੁੜੇ ਹੁੰਦੇ ਨੇ, ਪਰ ਇਹ ਅਲਟੀਮੇਟ ਰਿਐਲਿਟੀ ਹੈ। ਔਰ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਵੀ ਭੈਣ ਜੀ ਦਵਿੰਦਰ ਕੌਰ ਰਿਸ਼ੀ ਦੀ ਯਾਦ ਨੂੰ ਸਮਰਪਿਤ ਕਰਦੇ। ਔਰ ਬਾਕੀ ਜਿਵੇਂ ਕੱਲ੍ਹ ਦੇ ਪ੍ਰੋਗਰਾਮ ਦਾ ਜ਼ਿਕਰ ਅਸੀਂ ਕੀਤਾ ਹੈ ਸ਼ੁਰੂਆਤੀ ਦੌਰ ਦੇ ਵਿੱਚ, ਆਪਣੀ ਪ੍ਰੈਜੈਂਟੇਸ਼ਨ 'ਚ ਸਾਡਾ ਉਹ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ। ਆਉਣ ਵਾਲੇ ਦਿਨਾਂ 'ਚ ਮੋਸਟ ਲਾਈਕਲੀ ਫਰਾਈਡੇ ਦੇ ਪ੍ਰੋਗਰਾਮ 'ਚ ਉਹਨੂੰ ਅਸੀਂ ਦਿਖਾਵਾਂਗੇ ਤਾਂ ਕਿ ਸਾਰਿਆਂ ਦੀਆਂ ਪ੍ਰੈਜੈਂਟੇਸ਼ਨਸ ਨੂੰ ਹੀ ਸਾਡੇ ਵਿਊਅਰ ਦੇਖ ਸਕਣ। ਪਰ ਮੈਂ ਦੋ ਗੱਲਾਂ ਦੇ ਉੱਤੇ ਫੋਕਸ ਇਸ ਮੁੱਦੇ 'ਤੇ ਕਰਨਾ ਚਾਹੁੰਦਾ, ਕਿਉਂਕਿ ਹੁਣ ਇੰਨੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਔਰ ਪੰਥਕ ਜਥੇਬੰਦੀਆਂ ਰਾਹੀਂ, ਯੂਥ ਗਰੁੱਪਸ ਰਾਹੀਂ ਅਵੇਲੇਬਲ ਹੈ ਜੀਵਨ ਬਾਰੇ, ਪਰਿਵਾਰਾਂ ਬਾਰੇ, ਬੈਕਗਰਾਊਂਡ, ਅੱਗੇ ਪਿੱਛੇ।
ਪਰ ਦੋ ਚੀਜ਼ਾਂ ਜਿਹੜੀਆਂ ਮੈਂ ਸਮਝਦਾ ਵੀ ਜਦੋਂ ਮੈਂ ਉਸ ਨੁਕਤਾ ਨਿਗਾਹ ਤੌਰ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਮੈਂ ਇਹ ਗੱਲ ਕਹੀ ਕਿ ਜਿਸ ਦਿਨ ਸ਼ਹੀਦ ਭਾਈ ਦਿਲਾਵਰ ਸਿੰਘ ਨੇ 31 ਅਗਸਤ 1995 ਨੂੰ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ, ਸ਼ਾਮ ਦੇ 5 ਕੁਛ ਮਿੰਟ ਹੋਏ ਸਨ ਔਰ ਉਸੇ ਸ਼ਾਮ ਹੀ ਜਾਂ ਉਸ ਤੋਂ ਅਗਲੇ ਦਿਨ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਸ਼ਾਇਦ ਉਹੀ ਸ਼ਾਮ ਸੀ, ਸਰ ਸੁਖਵਿੰਦਰ ਸਿੰਘ ਹੰਸਰਾ ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ, ਪਹਿਲਾਂ ਫਿਰ ਟੀਵੀ ਪ੍ਰੋਗਰਾਮ ਰਨ ਕਰਦੇ ਸੀ, ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ। ਉਹਦੇ 'ਚ ਉਹਨਾਂ ਨੇ ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਸਨ, ਫਾਊਂਡਰ ਪ੍ਰੈਜ਼ੀਡੈਂਟ, ਉਹਨਾਂ ਨੂੰ ਲਾਈਨ 'ਤੇ ਲਿਆ, ਮੈਨੂੰ ਲਾਈਨ 'ਤੇ ਲਿਆ, ਡਾਕਟਰ ਜਗਜੀਤ ਸਿੰਘ ਚੌਹਾਨ ਉਦੋਂ ਅਜੇ ਇੰਗਲੈਂਡ ਦੇ ਵਿੱਚ ਹੀ ਸਨ, ਉਹਨਾਂ ਨੂੰ ਲਾਈਨ 'ਤੇ ਲਿਆ, ਇੱਕ ਸ਼ਾਇਦ ਕੋਈ ਹੋਰ ਸੱਜਣ ਸਨ। ਹੁਣ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ, ਉਹਨਾਂ ਨੇ ਕਿਹਾ ਕਿ ਬੁੱਚੜ ਬੇਅੰਤੇ ਨੇ KP ਗਿੱਲ ਔਰ OP ਸ਼ਰਮਾ, ਜਿਹੜਾ ਰੀਅਲ ਆਪਰੇਸ਼ਨਸ ਨੂੰ ਹੈੱਡ ਕਰਦਾ ਸੀ, ਕਿ ਇਹਨਾਂ ਨੇ ਫਰਵਰੀ 1992 ਤੋਂ, ਜਦੋਂ ਬੁੱਚੜ ਬੇਅੰਤੇ ਨੇ ਸਹੁੰ ਚੁੱਕੀ ਚੀਫ ਮਿਨਿਸਟਰੀ ਦੀ, ਤਾਂ ਜਦੋਂ ਉਹਦਾ ਐਂਡ ਹੋਇਆ 31 ਅਗਸਤ 1995 ਤੱਕ, ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਲਗਭਗ 2.5 ਸਾਲਾਂ 'ਚ ਇਹਨਾਂ ਨੇ 50,000 ਸਿੱਖ ਨੌਜਵਾਨ ਜਿਹੜੇ ਨੇ ਉਹ ਮਾਰੇ ਨੇ। ਔਰ ਜਦੋਂ ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਗੱਲ ਕਰਦੇ ਹਾਂ, ਉਹਨਾਂ ਨੇ ਵੀ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ 3 ਪ੍ਰਮੁੱਖ ਸ਼ਮਸ਼ਾਨ ਘਾਟ, ਦੁਰਗਿਆਣਾ ਮੰਦਿਰ, ਪੱਟੀ, ਤਰਨਤਾਰਨ, ਜਿੱਥੇ ਉਹਨਾਂ ਨੇ ਜਿਹੜਾ ਉਹ ਲੱਕੜਾਂ ਦੇ ਰਿਕਾਰਡ ਔਰ ਪੁਲਿਸ ਆਫਸਰ ਕੌਣ ਆਏ ਉਹਦੇ 'ਤੇ ਬੇਸਡ ਆਪਣੀ ਰਿਪੋਰਟ ਦਿੱਤੀ। ਇਹ ਉਸ ਪੀਰੀਅਡ 'ਚ ਹੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ 'ਚ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਜਾਂਦਾ ਹੈ। ਔਰ ਜਿਹੜੀਆਂ ਅਣਪਛਾਤੀਆਂ ਲਾਸ਼ਾਂ 'ਚੋਂ ਉਹਨਾਂ ਨੇ ਕੀਤਾ, ਉਹਨਾਂ 'ਚ ਈਵਨ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਦੀ ਲਾਸ਼ ਵੀ ਅਣਪਛਾਤੀ ਬਣਾਈ ਗਈ, ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਨੂੰ ਵੀ ਸ਼ਹੀਦ ਕੀਤਾ ਗਿਆ। ਔਰ ਜਸਟਿਸ ਬੈਂਸ ਨੇ ਕਿਹਾ ਕਿ ਵੀ ਜੇ ਇਹਨੂੰ 2.5 ਸਾਲ ਹੋਰ ਮਿਲ ਜਾਂਦੇ, ਇਹ ਨਾ ਮਰਦਾ, ਤੇ ਇਹਨੇ 50,000 ਹੋਰ ਜਿਹੜੇ ਨੇ ਉਹ ਨੌਜਵਾਨ ਮਾਰਨੇ ਸੀ। ਦੇਖੋ, ਸੋ ਜਦੋਂ ਅਸੀਂ ਭਾਈ ਦਿਲਾਵਰ ਸਿੰਘ ਦੇ ਐਕਸ਼ਨ ਦੀ ਗੱਲ ਕਰਦੇ ਹਾਂ, ਉਹ ਮਹਿਜ਼ ਇਹ ਨਹੀਂ ਹੈ ਵੀ ਉਹਨੂੰ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ, ਪਰ ਉੱਥੇ ਹੀ ਅੱਗੋਂ ਜਿਹੜੇ ਪੁਲਿਸ ਮੁਕਾਬਲਿਆਂ ਦਾ ਜਾਂ ਉਸ ਬੁੱਚੜ ਬੇਅੰਤੇ ਦੇ ਐਂਡ ਦੇ ਨਾਲ ਇੱਕ ਤਾਂ ਖਾਲਿਸਤਾਨ ਦੀ ਮੂਵਮੈਂਟ ਨੂੰ ਜਿਹੜਾ ਇਹਨਾਂ ਨੇ 92 ਤੋਂ 94 ਤੱਕ ਸਾਰੇ ਵੱਡੇ ਜਰਨੈਲ ਜਿਹੜੇ ਸੀ ਉਹ ਐਲੀਮੀਨੇਟ ਕਰ ਦਿੱਤੇ। ਇੱਕ ਫਰਸਟ੍ਰੇਸ਼ਨ ਸੀ ਜਿਹਨੂੰ ਤੁਸੀਂ ਇੱਕ ਮਾਸਟਰ ਐਕਸ਼ਨ ਕਹਿ ਸਕਦੇ ਹੋ। ਇੰਦਰਾ ਗਾਂਧੀ, ਜਨਰਲ ਵੈਦਿਆ ਤੋਂ ਬਾਅਦ ਇਹ ਤੀਸਰਾ ਵੱਡਾ ਐਕਸ਼ਨ ਪ੍ਰਾਪਤੀ ਦੇ ਲਿਹਾਜ਼ ਨਾਲ ਕਹਿਣਾ ਹੋਏ ਤੇ ਉਹ ਇਹਦਾ ਬੁੱਚੜ ਬੇਅੰਤੇ ਦਾ ਐਂਡ ਹੈ। ਹੁਣ ਇਹ ਇੱਕ ਬਹੁਤ, ਸੋ ਇਹਨੂੰ ਜਦੋਂ ਹੁਣ ਵੱਡਿਆਂ ਇਹਨਾਂ ਪੱਛਮੀ ਮੁਲਕਾਂ ਨੇ ਜਾਂ ਅਮਰੀਕਾ ਨੇ ਪ੍ਰੀਐਂਪਟ ਸਟ੍ਰਾਈਕ ਬਣਾਇਆ ਜੀ, ਜੇ ਇਵੇਂ ਨਾ ਹੁੰਦਾ ਤਾਂ ਇਹਨਾਂ ਨੇ ਇਵੇਂ ਕਰਨਾ ਸੀ, ਅਸੀਂ ਸਮਝਦੇ ਹਾਂ ਕਿ ਜੇ ਬੇਸ਼ੱਕ ਅਸੀਂ ਜਿਹੜੀ ਬੇਲੋੜੀ ਹਿੰਸਾ ਜਾਂ ਰਾਜਸੀ ਹਿੰਸਾ ਦੇ ਹੱਕ ਵਿੱਚ ਨਹੀਂ, ਪਰ ਅਸੀਂ ਸਮਝਦੇ ਹਾਂ ਕਿ ਜਿੱਥੇ ਇੱਕ ਪਾਰਟ ਇਸ ਲੈਵਲ ਤੱਕ ਚਲਿਆ ਜਾਂਦਾ ਹੈ, ਹੁਣ ਜੇ ਹਿਟਲਰ ਨੇ ਯਹੂਦੀਆਂ ਦੀ ਪਰਸੀਕਿਊਸ਼ਨ ਕੀਤੀ, ਬੇਸ਼ੱਕ ਹਿਟਲਰ ਦਾ ਐਂਡ ਕਿਵੇਂ ਹੋਇਆ, ਉਹਨੇ ਇੱਕ ਦੂਜੇ ਨੂੰ ਗੋਲੀ ਮਾਰੀ, ਉਹ ਬੰਕਰ ਦੇ ਵਿੱਚ ਸੀ, ਕੀ ਸੀ, ਇਹ ਕਦੇ ਵੀ ਸਾਹਮਣੇ ਨਹੀਂ ਆਇਆ, ਪਰ ਕਦੇ ਵੀ ਕੋਈ ਯਹੂਦੀ ਜਿੰਨਾ ਮਰਜ਼ੀ ਲਿਬਰਲ ਹੋਏ, ਜਿੰਨਾ ਮਰਜ਼ੀ ਪੋਲੀਟੀਕਲ ਵਾਇਲੈਂਸ ਜਾਂ ਦੂਜੇ ਦੇ ਖਿਲਾਫ ਹੋਏ, ਉਹਨੇ ਉਹ ਹਿਟਲਰ ਦੇ ਮਾਰੇ ਜਾਣ ਨੂੰ ਜਸਟੀਫਾਈ ਹੀ ਕਰੇਗਾ। ਉਹ ਇਹ ਨਹੀਂ ਕਹੇਗਾ ਕਿ ਨਹੀਂ ਨਹੀਂ ਨਹੀਂ, ਜੇ ਹਿਟਲਰ ਨੂੰ ਤਾਂ ਫੜਨਾ ਚਾਹੀਦਾ ਸੀ, ਫਿਰ ਟਰਾਇਲ ਚਲਾਇਆ ਜਾਂਦਾ, ਫਿਰ ਦੂਸਰਾ ਹੁੰਦਾ। ਸੋ ਇਸੇ ਤਰ੍ਹਾਂ ਹੁਣ ਜੋ ਕੰਮ ਬੁੱਚੜ ਬੇਅੰਤੇ ਰਾਹੀਂ ਇੰਡੀਅਨ ਏਜੰਸੀਆਂ ਨੇ ਕੀਤਾ, ਉਹਦੀ ਤਾਂ ਸਜ਼ਾ ਉਹੀ ਬਣਦੀ ਸੀ, ਲੇਕਿਨ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਉਹਨਾਂ ਨੇ ਜਿਹੜਾ ਕਿੰਨੀਆਂ ਜ਼ਿੰਦਗੀਆਂ ਹੋਰ ਬਚਾਈਆਂ। ਬਿਲਕੁਲ, ਇਹ ਇੱਕ ਬਹੁਤ ਵੱਡੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਉਹਨਾਂ ਨੇ ਬੇਸ਼ੱਕ ਉਹਨਾਂ ਦੀ ਸ਼ੁਰੂਆਤ ਲੈਫਟਿਸਟ ਪੋਲਿਟਿਕਸ ਤੋਂ ਸੀ, ਨੌਜਵਾਨ ਸਭਾ ਦੇ ਨਾਲ ਜੁੜੇ ਹੋਏ ਸੀ, ਜਿਹਨੂੰ ਕਦੇ ਸ਼ਹੀਦ ਭਗਤ ਸਿੰਘ ਨੇ ਫਾਊਂਡ ਕੀਤਾ ਸੀ, ਲੇਕਿਨ ਜਦੋਂ ਸਿੱਖੀ ਵੱਲ ਆਏ, ਔਰ ਜਿਵੇਂ ਭਾਈ ਅਜਮੇਰ ਸਿੰਘ ਹੋਰਾਂ ਨੇ ਕਿਸੇ ਆਪਣੇ ਇੰਟਰਵਿਊ 'ਚ ਕਿਹਾ ਕਿ ਵੀ ਉਹ ਜਿਹੜੇ ਨੇ ਪੱਕੇ ਨਿਤਨੇਮੀ ਔਰ ਦੂਸਰੇ, ਤੇ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਨੂੰ ਮਜ਼ਾਕ ਕੀਤਾ ਕਿ ਭਾਈ ਤੂੰ ਤਾਂ ਕਮਿਊਨਿਸਟ ਹੁੰਦਾ ਸੀ ਔਰ ਹੁਣ ਤੂੰ ਜਿਹੜਾ ਇਹ ਪਾਠ ਕਰਦਾ ਔਰ ਪੂਰਾ ਸਿੱਖੀ ਵਾਲੀਆਂ
ਉਹ ਕਹਿੰਦੇ ਜਦੋਂ ਮੈਂ ਉਸ ਪਾਸੇ ਸੀ ਦਿਲੋਂ ਮਨੋਂ ਸੀ, ਹੁਣ ਮੈਂ ਗੁਰਸਿੱਖੀ 'ਚ ਹੈ, ਹੁਣ ਗੁਰੂ ਰਹਿਮਤ ਕਰਨ ਮੈਨੂੰ ਗੁਰਸਿੱਖੀ ਦੀ ਦਾਤ ਬਖਸ਼ਣ। ਔਰ ਇਹ ਹੁੰਦਾ ਜਿਹੜੇ ਲੋਕ ਸਚਿਆਰੇ ਹੁੰਦੇ ਨੇ, ਬੇਸ਼ੱਕ ਉਹ ਕਿਸੇ ਵੇਲੇ ਕਿਸੇ ਵੀ ਰੁਖ 'ਚ ਜਾ ਰਹੇ ਹੋਣ, ਲੇਕਿਨ ਅਲਟੀਮੇਟਲੀ ਉਹਨਾਂ ਦੀ ਟਰੂਥ ਉਹਨਾਂ ਨੂੰ ਸੱਚ ਵੱਲ ਲੈ ਕੇ ਆਉਂਦੀ ਹੈ। ਔਰ ਜਿਵੇਂ ਮੈਂ ਉੱਥੇ ਵੀ ਜ਼ਿਕਰ ਕੀਤਾ, ਪ੍ਰੋਗਰਾਮ 'ਚ ਵੀ ਆਲਰੇਡੀ ਜ਼ਿਕਰ ਕੀਤਾ ਸੀ, ਜਿਹੜੀ ਉਹਨਾਂ ਦੀ ਅਖੀਰਲੀ ਸਪੀਚ ਜੂਨ 1995 ਗੁਰਦੁਆਰਾ ਡਿਕਸੀ ਗੁਰੂ ਘਰ ਦੇ ਵਿੱਚ, ਜਿਹਦੇ 'ਚੋਂ ਸ਼ਹਾਦਤ ਮੰਗ ਰਹੇ ਨੇ। ਜਦੋਂ ਤੁਸੀਂ ਦੁਨੀਆਦਾਰੀ ਦੇ ਉਹਨਾਂ ਸਾਰੇ ਪੱਖਾਂ ਤੋਂ ਇੰਨਾ ਉੱਚਾ ਉੱਠ ਜਾਂਦੇ ਹੋ, ਫਿਰ ਤੁਹਾਨੂੰ ਕੋਈ ਮੌਤ ਦਾ ਡਰ ਨਹੀਂ ਹੋ। ਹਾਂ, ਤੁਹਾਨੂੰ ਇੰਨਾ ਜ਼ਰੂਰ ਲੱਗਦਾ ਹੁੰਦਾ ਹੈ ਕਿ ਵੀ ਬੱਚੇ ਜਿਹੜੇ ਨੇ ਉਹਨਾਂ ਦੀ ਪਰਵਰਿਸ਼ ਹੋ ਜਾਏ। ਇਹ ਮੈਂ ਜਿਵੇਂ ਦੋਵਾਂ ਦੀ ਗੱਲ ਕੀਤੀ ਸੀ, ਬੀਬੀ ਬਿਮਲ ਕੌਰ ਖਾਲਸਾ, ਉਹਨਾਂ ਨੂੰ ਮੈਂ ਪੁੱਛਿਆ ਜਦੋਂ 1991 ਦੇ ਵਿੱਚ MP ਸਨ, ਉਦੋਂ ਆਏ, ਔਰ ਮੈਂ ਕਿਹਾ ਜੀ ਕਦੇ ਸ਼ਹੀਦ ਭਾਈ ਬੇਅੰਤ ਸਿੰਘ ਹੋਰਾਂ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਵੀ ਇੰਨਾ ਵੱਡਾ ਐਕਸ਼ਨ ਕਰਨ ਜਾ? ਕਹਿੰਦੇ ਬਿਲਕੁਲ ਨਹੀਂ। ਹਾਂ, ਡਿਨਰ ਦੇ ਟੇਬਲ 'ਤੇ ਉਹਨਾਂ ਨੇ ਇੱਕ ਦੋ ਵਾਰ ਇਹ ਕਿਹਾ ਕਿ ਜਿਨ੍ਹਾਂ ਨੂੰ ਦਰਬਾਰ ਸਾਹਿਬ, ਜਿੰਨੇ ਆਪਣੇ ਬੱਚੇ ਨੇ ਛੋਟੇ ਛੋਟੇ, ਇੰਨੀ ਉਮਰ ਦੇ ਬੱਚਿਆਂ ਨੂੰ ਵੀ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਕੋਹ ਕੇ ਮਾਰੇ। ਔਰ ਇਵੇਂ ਹੀ ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦੇ ਇੰਟਰਵਿਊਜ਼ ਰਾਹੀਂ ਜਾਂ ਦੂਸਰਿਆਂ 'ਚ ਉਹਨਾਂ ਦੀਆਂ ਸਪੀਚਿਸ 'ਚ ਵੀ, 1 to 1 ਗੱਲਬਾਤ 'ਚ ਵੀ ਉਹਨਾਂ ਨੇ ਕਿਹਾ ਕਿ ਵੀ ਕੁਝ ਅਰਸਾ ਪਹਿਲਾਂ ਹੀ ਮੈਨੂੰ ਕਹਿੰਦੇ ਸੀ ਕਿ ਜੇ ਮੈਂ ਕੁਝ ਹੋ ਗਿਆ ਤਾਂ ਬੱਚੇ ਪਾਲ ਲੈਣਗੇ। ਸੋ ਮਤਲਬ ਇਹ ਹੈ ਕਿ ਵੀ ਉਹਨਾਂ ਦੇ ਕੋਲ ਕੈਨੇਡਾ ਆਏ, ਇੰਗਲੈਂਡ ਆਏ, ਚੋਇਸ ਸੀ। ਜਦੋਂ ਅਸੀਂ ਸ਼ਹੀਦ ਦੇ ਰੁਤਬੇ ਦੀ ਗੱਲ ਕਰਦੇ ਹਾਂ, ਤੇ ਸ਼ਹੀਦ ਦਾ ਰੁਤਬਾ ਹੀ ਇਹ ਹੈ ਕਿ ਭਾਈ ਜਦੋਂ ਤੁਹਾਡੇ ਕੋਲ ਚੋਇਸ ਹੈ ਜ਼ਿੰਦਗੀ ਜੀ ਸਕਣ ਦੀ, ਪਰ ਤੁਸੀਂ ਉਸ ਰਸਤੇ ਨੂੰ ਚੁਣਦੇ ਹੋ। ਸ਼ਹਾਦਤ ਜਿਵੇਂ ਮੰਗ ਕੇ ਲੈਣੀ ਹੁੰਦੀ। ਔਰ ਜਿਵੇਂ ਹੀ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਤੁਸੀਂ ਅਖੀਰਲੇ ਕਲਿੱਪ ਸੁਣੋ ਕਈ ਵਾਰ, ਤੇ ਉਹ ਮੰਗ ਰਹੇ ਨੇ ਸ਼ਹੀਦੀ। ਤੇ ਜੇ ਭਾਈ ਜਸਵੰਤ ਸਿੰਘ ਖਾਲੜਾ ਨੇ ਸ਼ਹਾਦਤ ਲਈ, ਉਹ ਅਖੀਰਲੀ ਅਣਪਛਾਤੀ ਲਾਸ਼ ਉਸ ਦੌਰ 'ਚ ਬਣੇ। ਹੁਣ ਇਹਨਾਂ ਨੇ ਡਰੱਗੀ ਤੇ ਦੂਜੇ ਕਹਿ ਕੇ ਗੈਂਗਸਟਰ ਸ਼ੁਰੂ ਕਰ ਦਿੱਤਾ ਹੋਇਆ ਕੰਮ ਪੰਜਾਬ 'ਚ, ਫਿਰ ਝੂਠੇ ਪੁਲਿਸ ਮੁਕਾਬਲਿਆਂ ਦਾ। ਲੇਕਿਨ ਜੋ ਕੰਮ ਸ਼ੁਰੂ ਕੀਤਾ ਹੋਇਆ ਸੀ ਉਸ ਦੇ ਉੱਤੇ ਫੁੱਲ ਸਟਾਪ ਲਾਇਆ। ਜਿਵੇਂ ਆਪਣੀ ਸ਼ਹਾਦਤ ਨਾਲ ਉਹਨਾਂ ਨੇ ਇੱਕ ਬੰਨ ਮਾਰ ਦਿੱਤਾ, ਇਵੇਂ ਹੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਖਾਲਿਸਤਾਨ ਦੇ ਕਾਨਸੈਪਟ ਨੂੰ, ਇੰਡੀਆ ਨੂੰ ਐਕਸਪੋਜ਼ ਕੀਤਾ ਐਜ਼ ਏ ਰੋਗ ਸਟੇਟ। ਔਰ ਜਿਹੜਾ ਖਾਲਿਸਤਾਨ ਦੀ ਗੱਲ ਅਰਸ਼ਾਂ ਤੋਂ ਫਰਸ਼ਾਂ ਵੱਲ ਜਿਹੜੀ ਹੈ ਪਹੁੰਚ ਗਈ। ਸੋ ਅਸੀਂ ਜਿੱਥੇ ਅਗੇਨ, ਕਿਉਂਕਿ ਇਹ ਮਹੀਨਾ ਚੱਲ ਰਿਹਾ ਸਤੰਬਰ ਦਾ, 6 ਸਤੰਬਰ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਸੀ, 31 ਅਗਸਤ ਭਾਈ ਦਿਲਾਵਰ ਸਿੰਘ ਹੋਰਾਂ ਦਾ ਸੀ। ਔਰ ਕਿਉਂਕਿ ਇਹ ਪ੍ਰੋਗਰਾਮ ਆਲਮੋਸਟ ਕੰਟੀਨਿਊ ਹੋਣੇ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਸੋ ਅਸੀਂ ਗੱਲ ਕਰਦੇ ਰਹਾਂਗੇ। ਔਰ ਇਹਨਾਂ ਦੇ ਉੱਤੇ ਬੇਸ਼ੱਕ ਕੁਝ ਚੀਜ਼ਾਂ ਦਾ ਦੁਹਰਾਅ ਹੁੰਦਾ ਹੈ ਬਾਰ-ਬਾਰ, ਲੇਕਿਨ ਇਹ ਤਾਂ ਇੰਨਾ ਇੱਕ ਵਾਰੀ ਦੁਹਰਾਅ ਹੋਏ ਸਵੇਰ ਤੋਂ ਸ਼ਾਮ ਤੱਕ ਕਿ ਸਾਨੂੰ ਹਮੇਸ਼ਾ ਇਹ ਗੱਲ ਯਾਦ ਰਹੇ ਕਿ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਸੋ ਅਸੀਂ ਜਿੱਥੇ ਸਮੂਹ ਪੰਥਕ ਜਥੇਬੰਦੀਆਂ, ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ, ਸਭ ਦੇ ਸਪੀਕਰ ਵੀ ਸਨ। ਉਹਨਾਂ ਨੂੰ ਜਿਹੜਾ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਵੀ ਉਹਨਾਂ ਨੇ ਘੱਟੋ ਘੱਟ ਜਿਹੜੀ ਨਿਊਯਾਰਕ ਦੀ ਪ੍ਰਮੁੱਖ ਸਟੇਜ ਹੈ ਉਸ ਦੇ ਉੱਤੇ ਖਾਲਿਸਤਾਨ ਦੀ ਗੱਲ ਨੂੰ ਜਾਰੀ ਰੱਖਿਆ ਹੋਇਆ ਹੈ। 3-4 ਪ੍ਰੋਮੀਨੈਂਟ ਦਿਨ ਸਿੱਖ ਕੈਲੰਡਰ ਦੇ ਉਹ ਸੈਲੀਬ੍ਰੇਟ ਕਰਦੇ ਨੇ। ਉੱਥੇ ਅਸੀਂ ਇਹ ਵੀ ਸਮਝਦੇ ਹਾਂ ਕਿ ਭਾਈ ਅਲਟੀਮੇਟਲੀ ਸਾਡਾ ਸਾਰਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਆਪਣਾ ਬਣਦਾ ਕਿਰਦਾਰ, ਆਪਣਾ ਬਣਦਾ ਫਰਜ਼ ਅਦਾ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।